ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ ਤੇ ਲੰਘੇ ਦਿਨੀ ਆਪਾਂ ਕਾਫੀ ਚਰਚਾ ਕਰਦੇ ਰਹੇ ਅਕਾਲੀ ਦਲ ਦੇ ਵਿੱਚ ਜਿਹੜੀ ਚੱਲ ਰਹੀ ਸੀ ਭੰਨ ਤੋੜ, ਇੱਕ ਦੂਜੇ ਨਾਲ ਗਿਲੇ ਸ਼ਿਕਵੇ ਦਾ ਦੌਰ, ਤੇ ਫਿਰ ਕਾਰਨ ਦੱਸੋ ਨੋਟਿਸਾਂ ਦਾ ਦੌਰ। ਤੇ ਜਿਨ੍ਹਾਂ ਨੇ ਜਾਣਾ ਸੀ ਉਹ ਕਹਿੰਦੇ ਕਾਰਨ ਵੀ ਤੁਸੀਂ ਲੱਭ ਲਓ ਤੇ ਨੋਟਿਸ ਵੀ ਆਪਦੇ ਆਪ ਨੂੰ ਹੀ ਦੇ ਲਓ, ਅਸੀਂ ਨਹੀਂ ਜਵਾਬ ਜੂਬ ਦੇਣਾ। ਬਿਲਕੁਲ। ਕਾਰਨ ਦੱਸੋ ਨੋਟਿਸ ਉਹਨਾਂ ਵਾਸਤੇ ਹੋਣਗੇ ਜਿਹੜੇ ਤੁਹਾਡੀ ਕੋਠੀਆਂ ਜਾ ਕੇ ਦੁਆ ਸਲਾਮ ਕਰਦੇ ਆ, ਅਸੀਂ ਚੱਲੇ ਹੁਣ। ਮੀਟਿੰਗ ਹੋਈ ਹੈ ਸੋਸ਼ਲ ਮੀਡੀਆ ਤੇ, ਪੋਸਟ ਕਾਫੀ ਵਾਇਰਲ ਹੋ ਰਹੀ ਹੈ ਇੱਕ, ਜਿਹਦੇ ਵਿੱਚ ਪੁਰਾਣੇ ਸਿਆਸਤਦਾਨ ਬੈਠੇ ਨੇ, ਘਾਗ ਸਿਆਸਤਦਾਨ ਵੀ ਕਹਿ ਸਕਦੇ ਆ। ਸਵਾਲ ਵੱਡਾ ਇਹ ਹੋ ਗਿਆ ਵੀਡੀਓ ਤਸਵੀਰ ਨੂੰ ਵੇਖ ਕੇ ਸ਼ਰਮਾ ਜੀ ਕਿ ਕੀ ਹੁਣ ਜਿਹੜਾ ਅਕਾਲੀ ਦਲ ਸੰਯੁਕਤ ਹੈ ਉਹਦੀ ਵਾਗਡੋਰ ਬੀਬੀ ਜਗੀਰ ਕੌਰ ਦੇ ਹੱਥ ਆ ਰਹੀ ਹੈ। ਬਿਲਕੁਲ ਪ੍ਰਵੀਨ ਜੀ, ਜਦੋਂ ਬੀਬੀ ਜਗੀਰ ਕੌਰ ਬਾਗੀ ਸੁਰ ਚ ਆਉਂਦੇ ਨੇ, ਅਕਾਲੀ ਦਲ ਤੋਂ ਵੱਖ ਹੁੰਦੇ ਨੇ ਜਾਂ ਬਾਗੀ ਹੋ ਕੇ ਚੋਣ ਲੜਦੇ ਨੇ ਸ਼੍ਰੋਮਣੀ ਕਮੇਟੀ ਦੀ, ਉਸ ਸਮੇਂ ਇਹ ਤੱਥ ਸਾਫ਼ ਹੋ ਗਏ ਸੀਗੇ ਕਿ ਬੀਬੀ ਨੇ ਆਪਣਾ ਵੱਖਰਾ ਰਾਹ ਅਖਤਿਆਰ ਕਰ ਲਿਆ। ਜੀ। ਪਰ ਬੀਬੀ ਨੇ ਰਾਹ ਵੱਖਰਾ ਅਖਤਿਆਰ ਕੀਤਾ, ਪਰ ਉਹਨੇ ਅਕਾਲੀ ਦਲ ਦਾ ਰਾਹ ਨਹੀਂ ਛੱਡਿਆ। ਬੇਸ਼ੱਕ ਬਹੁਤ ਸਿਆਸੀ ਚਰਚਾਵਾਂ ਚੱਲੀਆਂ ਕਿ ਬੀਜੇਪੀ ਸਪੋਰਟ ਕਰ ਰਹੀ ਹੈ ਜੀ, ਬੀਜੇਪੀ ਨਾਲ ਆ ਜੂਗੀ ਜੀ, ਬੀਜੇਪੀ ਨਾਲ ਜਾ ਸਕਦੇ ਨੇ, ਪਰ ਜਿੰਨਾ ਕੁ ਬੀਬੀ ਨੂੰ ਆਪਾਂ ਹੁਣ ਤੱਕ ਸਮਝਿਆ ਜਾਂ ਦੇਖਿਆ ਉਹਦੀ ਕਾਰਗੁਜ਼ਾਰੀ ਨੂੰ, ਸੋ ਬੀਬੀ ਇੱਕ ਤਾਂ ਪੰਥਕ ਲਾਈਨ ਨਹੀਂ ਛੱਡੇਗੀ ਜੀ, ਦੂਜਾ ਉਹ ਅਕਾਲੀ ਦਲ ਦੇ ਏਜੰਡੇ ਨਹੀਂ ਤਿਆਗੇਗੀ। ਸੋ ਇਸ ਲਈ ਫਿਰ ਉਹਦੇ ਕੋਲ ਦੋ ਹੀ ਤਰੀਕੇ ਸੀ ਕਿ ਜਾਂ ਤਾਂ ਉਹ ਨਵਾਂ ਅਕਾਲੀ ਦਲ ਖੜਾ ਕਰੇ ਜੀ, ਜਾਂ ਫਿਰ ਉਹ ਪਹਿਲਾਂ ਤੋਂ ਹੀ ਜਿਹੜੇ ਨਵੇਂ ਅਕਾਲੀ ਦਲ ਬਣੇ ਨੇ ਉਹਨਾਂ ਚੋਂ ਕਿਸੇ ਚ ਮਰਜ ਹੋ ਜਾਵੇ। ਸੋ ਇਹਦੇ ਲਈ ਢੀਂਡਸਾ ਪਰਿਵਾਰ ਵੀ ਇਹਨਾਂ ਤੱਕ ਪਹੁੰਚ ਕਰ ਰਿਹਾ ਸੀ। ਤੇ ਸ਼ਾਇਦ ਦਰਸ਼ਕਾਂ ਦੀ ਯਾਦ ਹੋਵੇ, ਆਪਾਂ ਪਹਿਲਾਂ ਵੀ ਇਹਦੇ ਤੇ ਗੱਲ ਕੀਤੀ ਸੀ ਇੱਕ ਵਾਰ ਕਿ ਬੀਬੀ ਜਗੀਰ ਕੌਰ ਤੱਕ ਕਹਿੰਦੇ ਕਿ ਢੀਂਡਸਾ ਨੇ ਪਹੁੰਚ ਕੀਤੀ ਕਿ ਆਜੋ ਬੀਬੀ ਜੀ ਕਿ ਅਕਾਲੀ ਦਲ, ਸੰਯੁਕਤ ਅਕਾਲੀ ਦਲ ਨੂੰ ਆਪਾਂ ਚੱਲੇ। ਕਹਿੰਦੀ ਯਾਰ ਨਾਂ ਜਾਂ ਨਹੀਂ ਠੀਕ, ਥੋੜਾ ਇਹਨੂੰ ਨਾਂ ਜਾਂ ਠੀਕ ਕਰੋ, ਪਹਿਲਾਂ ਤਾਂ ਕੀ ਨਾਂ ਰੱਖਿਆ ਸੀ। ਸੋ ਇਹੀ ਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਪਰ ਕੱਲ ਬਕਾਇਦਾ ਸੰਗਰੂਰ ਦੇ ਵਿੱਚ ਬੈਠਕ ਹੁੰਦੀ ਆ ਜੀ, ਉਹਦੇ ਵਿੱਚ ਜਗਮੀਤ ਬਰਾੜ ਵੀ ਨਜ਼ਰ ਆਉਂਦੇ ਨੇ ਤੇ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਆ, ਢੀਂਡਸੇ ਹੋਰੀ ਵੀ ਨੇ। ਸੋ ਇਹ ਸਾਰੇ ਦੇ ਵਿੱਚ ਉਹ ਕਹਿੰਦੀ ਕਿ ਸੰਯੁਕਤ ਅਕਾਲੀ ਦਲ ਦੇ ਅਗਲੇ ਪ੍ਰੋਗਰਾਮਾਂ ਨੂੰ ਲੈ ਕੇ ਜਾਂ ਪੰਥਕ ਮਸਲਿਆਂ ਨੂੰ ਲੈ ਕੇ ਗੰਭੀਰ ਗਹਿਨ ਚਰਚਾ ਹੋਈ ਆ। ਤੇ ਫਿਰ ਕੁਝ ਪੱਤਰਕਾਰ ਸਾਥੀਆਂ ਨੇ ਪੁੱਛਿਆ ਵੀ ਕਿ ਬੀਬੀ ਜੀ ਕੀ ਅਗਲਾ ਰਾਜਨੀਤਿਕ ਫੈਸਲਾ? ਕਹਿੰਦੀ ਕੋਈ ਨਾ, ਇੱਕ ਦੋ ਦਿਨ ਤੱਕ ਲੈ ਲਾਂਗੇ। ਹੋ ਸਕਦਾ ਉਹ ਅੱਜੇ ਆ ਜਾਵੇ ਪ੍ਰਵੀਨ ਜੀ ਉਹ ਫੈਸਲਾ। ਠੀਕ ਹੈ। ਹੋ ਸਕਦਾ ਕਿ ਅੱਜ ਬੀਬੀ ਜਗੀਰ ਕੌਰ ਤੇ ਜਗਮੀਤ ਬਰਾੜ ਹੋਰੀ ਸੰਯੁਕਤ ਅਕਾਲੀ ਦਲ ਸ਼ਾਮਲ ਹੋ ਜਾਣ ਜੀ, ਔਰ ਹੋ ਸਕਦਾ ਕਿ ਢੀਂਡਸਾ ਟੱਬਰ ਫਿਰ ਬਾਗਡੋਰੇ ਬੀਬੀ ਜਗੀਰ ਕੌਰ ਨੂੰ ਵੀ ਸੌਂਪ ਦੇਵੇ, ਕਿਉਂ ਸੁਖਦੇਵ ਸਿੰਘ ਢੀਂਡਸਾ ਵੀ ਉਮਰ ਦੇ ਜਿਸ ਪੜਾਅ ਚ ਨੇ, ਉਹ ਹੋ ਸਕਦਾ ਉਹ ਫਿਰ ਸਰਪ੍ਰਸਤ ਵਾਲੀ ਭੂਮਿਕਾ ਚ ਆ ਜਾਣ। ਹਾਂਜੀ। ਤੇ ਬੀਬੀ ਜਗੀਰ ਕੌਰ ਜਿਵੇਂ ਤੇਜ ਤਰਾਰ ਔਰ ਮਤਲਬ ਕਿ ਸਮਝੇ ਜਾਂਦੇ ਨੇ ਜਾਂ ਮੰਨੇ ਜਾਂਦੇ ਨੇ ਕਿ ਹਾਂ ਉਹ ਧੜੱਲੇ ਦਾ ਲੀਡਰ ਆ ਜਿਹੜੀ ਸੁਖਬੀਰ ਬਾਦਲ ਨੂੰ ਚੁਣੌਤੀ ਦੇ ਸਕਦੀ ਆ। ਸੋ ਇਸ ਲਈ ਉਸ ਵਾਲੇ ਨਾਲ ਚਰਚਾ ਹੈ ਕਿ ਹੁਣ ਸੰਯੁਕਤ ਅਕਾਲੀ ਦਲ, ਮੈਨੂੰ ਨਹੀਂ ਪਤਾ ਕਿ ਅਜੇ ਬੀਬੀ ਨੇ ਨਾਂ ਤੇ ਸਹਿਮਤੀ ਦੇਤੀ ਕਿ ਨਹੀਂ, ਹੋ ਸਕਦਾ ਨਾਂ ਵੀ ਬਦਲਣ ਦੀ ਹਲੇ ਗੱਲ ਤੁਰ ਪਵੇ। ਹਾਂਜੀ। ਸੋ ਇਹ ਵੀ ਹੋ ਸਕਦਾ, ਪਰ ਫਿਲਹਾਲ ਮਤਲਬ ਕਿ ਪਤਾ ਇਹੋ ਲੱਗ ਰਿਹਾ ਕਿ ਬੀਬੀ ਜਗੀਰ ਕੌਰ ਦੇ ਹੱਥ ਹੁਣ ਇਹ ਢੀਂਡਸਿਆਂ ਵਾਲੇ ਅਕਾਲੀ ਦਲ ਦੀ ਬਾਗਡੋਰ ਆ ਸਕਦੀ ਹੈ। ਬੀਬੀ ਇਸਦੀ ਅਗਵਾਈ ਕਰ ਸਕਦੀ ਆ, ਪਹਿਲਾਂ ਸ਼ਾਮਲ ਹੋਣਗੇ, ਫਿਰ ਉਸ ਤੋਂ ਬਾਅਦ ਤਾਜਪੋਸ਼ੀ ਹੋ ਸਕਦੀ ਹੈ ਤੇ ਜਗਮੀਤ ਬਰਾੜ ਵੀ ਚ ਨਜ਼ਰ ਆਉਣਗੇ। ਤੇ ਆਉਂਦੇ ਦਿਨਾਂ ਚ ਕੁਝ ਹੋਰ ਲੀਡਰ ਜਿਨ੍ਹਾਂ ਨੇ ਅਕਾਲੀ ਦਲ ਨੂੰ ਤਿੱਖੇ ਸਵਾਲ ਕੀਤੇ ਨੇ ਉਹ ਵੀ ਇੱਧਰ ਨਜ਼ਰ ਆ ਸਕਦੇ ਨੇ।